ਸਾਰੇ ਦੋਸਤਾਂ ਨੂੰ ਸਵੇਰ ਦਾ ਸਲਾਮ। ਇਸ ਟਾਈਮ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਬਹਾਵਲ ਨਗਰ ਦੀ ਤਹਿਸੀਲ ਮਿੰਚਰਾਬਾਦ ਵਿੱਚ। ਮਿੰਚਰਾਬਾਦ ਦੇ ਕਰੀਬ ਪਿੰਡ ਹੈ ਬਹਾਵਲਗੜ੍ਹ ਔਰ ਇੱਥੇ ਖਾਸ ਮਕਸਦ ਹੈ ਸਾਡੇ ਅੱਜ ਇੱਥੇ ਖੜੇ ਹੋਣ ਦਾ। ਅਸੀਂ ਇੱਥੋਂ ਦੇ ਜ਼ਿਮੀਂਦਾਰ ਇੱਥੋਂ ਦੇ ਕਿਸਾਨ ਤੋਂ ਪੁੱਛਾਂਗੇ ਜੋ ਚੜ੍ਹਦੇ ਪੰਜਾਬ ਦੇ ਅੰਦਰ ਇੱਕ ਜਿਹੜੀ ਕਿਸਾਨੀ ਦੀ ਲਹਿਰ ਇੱਕ ਚੱਲੀ ਹੈ, ਕਿਆ ਇਹ ਜਿਹੜਾ ਧਰਨਾ ਦੇ ਕੇ ਬੈਠੇ ਨੇ ਇਹ ਮੁਤਾਲਬਾਤ ਉਹਨਾਂ ਦੇ ਜਾਇਜ਼ ਹਨ? ਪਾਕਿਸਤਾਨੀ ਕਿਸਾਨ ਜਾਂ ਲਹਿੰਦੇ ਪੰਜਾਬ ਦਾ ਕਿਸਾਨ ਉਸ ਨੂੰ ਕਿਵੇਂ ਵੇਖਦਾ ਹੈ? ਸਾਡੇ ਨਾਲ ਹਨ ਇਸ ਟਾਈਮ ਹਾਜੀ ਇਕਬਾਲ ਸਾਹਿਬ। ਹਾਜੀ ਇਕਬਾਲ ਇੱਥੋਂ ਦੇ ਜ਼ਿਮੀਂਦਾਰ ਹਨ, ਕਿਸਾਨੀ ਨਾਲ ਜੁੜੇ ਹੋਏ ਹਨ ਤੇ ਇਹਨਾਂ ਤੋਂ ਅਸੀਂ ਪੁੱਛਨੇ ਆ ਕਿ ਇਕਬਾਲ ਸਾਹਿਬ ਇਹ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਇੰਡੀਆ ਦੇ ਵਿੱਚ ਕਿਸਾਨ ਉੱਥੇ ਧਰਨਾ ਦੇ ਕੇ ਬੈਠੇ ਨੇ ਧਰਨਾ ਦਿੱਤੀ ਬੈਠੇ ਨੇ, ਉਹਨਾਂ ਦੇ ਸਾਡੇ ਇੱਥੇ ਫਸਲਾਂ ਦਾ ਕੋਈ ਰੇਟ ਨਹੀਂ ਹੈ। ਇੱਥੇ ਵੀ ਇਹ ਮਸਲਾ ਇੱਥੇ ਵੀ ਇਹ ਮਸਲਾ ਹੈ, ਸਾਡੀਆਂ ਫਸਲਾਂ ਦਾ ਕੋਈ ਰੇਟ ਨਹੀਂ। 1400-1500 ਸਾਡੇ ਕੋਲ ਦਾਮ ਲੈ ਤੇ ਹੁਣ 2500 ਨੂੰ ਕੀਤੀ ਖੜੇ। ਔਰ ਇਹ ਕਿੰਨਾ ਅਰਸਾ ਪਹਿਲੇ ਤੁਹਾਡੇ ਤੋਂ ਜਿਹੜਾ ਦਾਨ ਲਿਆ ਗਿਆ ਹੈ, ਜਿਹੜਾ 1500 ਲਿਆ ਗਿਆ ਹੁਣ 2500, ਕਿਤਨੇ ਅਰਸੇ 'ਚ 1000 ਕਮਾਇਆ? ਉਹ ਜੀ ਮਹੀਨੇ ਦੇ ਏੜ ਹੋ ਗਈ ਹੈ। ਇੱਕ ਮਹੀਨੇ ਦੇ ਵਿੱਚ 1000 ਕਮਾ ਲਿਆ ਤੇ ਕਿਸਾਨ ਨੇ ਉਹ ਸਿਰਫ 1500 ਰੁਪਏ ਮਣ ਵੇਚਿਆ। 1500 ਰੁਪਈਆ ਉਹਨੇ ਮਣ ਦੇ 1500 ਰੁਪਏ ਮਣ ਵੇਚਿਆ ਤੇ ਉਹ 2500 ਰੁਪਏ ਮਣ ਵੇਚਦੇ ਪਏ। 1000 ਰੁਪਏ ਉਹ ਮਹੀਨੇ ਦੇ ਵਿੱਚ ਅੱਜ ਕਮਾਉਂਦੇ ਪਏ। ਜ਼ੁਲਮ। ਹਾਂ, ਤੇ ਅਸੀਂ ਤਾਂ ਆਪ ਹੁਣ ਚਾਹੁੰਦੇ ਆ ਵੀ ਅਸੀਂ ਧਰਨਾ ਦੇਵੀਏ ਤੇ ਇਸਲਾਮਾਬਾਦ ਜਾ ਕੇ ਬਵੀਏ। ਮਤਲਬ ਇੱਥੋਂ ਦਾ ਕਿਸਾਨ ਵੀ ਉੱਥੋਂ ਦੇ ਕਿਸਾਨ ਨੂੰ ਵੇਖਦਾ ਵੀ ਉਹ ਹੱਕ ਤੇ ਅਸੀਂ ਵੀ ਸੋਚਦੇ ਹਾਂ ਅਸੀਂ ਵੀ ਜੀ। ਦੋਸਤੋ ਇਸ ਵੇਲੇ ਸਾਡੇ ਨਾਲ ਇੱਥੋਂ ਦੇ ਮਸ਼ਹੂਰ ਵਕੀਲ ਸ਼ਕੀਲ ਵੱਟੂ ਸਾਹਿਬ ਸਾਡੇ ਨਾਲ ਹਨ। ਮਿੰਚਰਾਬਾਦ ਬਾਰ ਦੇ ਵਿੱਚ ਇਹਨਾਂ ਦਾ ਇੱਕ ਮੇਨ ਅਹੁਦਾ ਵੀ ਪਿਛਲੇ ਸਾਲ ਰਿਹਾ ਹੈ ਔਰ ਇਹ ਚੂੰਕਿ ਖੁਦ ਕਿਸਾਨ ਵੀ ਹਨ, ਇਹ ਸਾਰੇ ਮਾਮਲਾਤ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ ਤੇ ਇਹਨਾਂ ਤੋਂ ਅਸੀਂ ਅੱਜ ਪੁੱਛਾਂਗੇ ਕਿ ਇੰਡੀਆ ਅੰਦਰ ਚੱਲਦਾ ਜਿਹੜਾ ਕਿਸਾਨਾਂ ਦਾ ਧਰਨਾ ਹੈ ਉਹਨੂੰ ਇਹ ਕਿਵੇਂ ਵੇਖਦੇ ਨੇ। ਸਾਡਾ ਬਾਉਜਦਾਦ ਉਹ ਕਿਸਾਨ ਨੇ ਤੇ ਅਗਰ ਗੱਲ ਕੀਤੀ ਜਾਵੇ ਇੰਡੀਆ ਦੇ ਜੋ ਕਾਨੂੰਨ ਪਾਸ ਹੋਏ तो बिल्कुल सरासर गलत पास हुए। कोई भी कानून साडा ऐन है जो चाहे पाकिस्तान का है चाहे इंडिया का है वो कोई इजाज़त नहीं देता कि किसी की आज़ादी खो ली जाए, किसी की कारोबार की आज़ादी खो ली जाए, किसी की रोज़ी का वो जो हक वो छीन लिया जाए। ਜਿਹੜਾ ਕਿਸਾਨਾਂ ਦਾ ਹੈ ਉਹਨਾਂ ਨੂੰ ਹੱਕ ਇੰਡੀਆ 'ਚ ਦੇਣਾ ਚਾਹੀਦਾ ਹੈ, ਪਾਕਿਸਤਾਨ 'ਚ ਦੇਣਾ ਚਾਹੀਦਾ ਹੈ। ਪਾਕਿਸਤਾਨੀ ਕਿਸਾਨਾਂ ਨੂੰ ਕੀ ਆਖਦੇ ਹੋ ਕਿ ਕਿਆ ਉਹ ਇਹ ਲਹਿਰ ਬਣਾ ਸਕਦੇ ਨੇ ਇਸ ਤਰੀਕੇ ਦੀ? ਜੀ ਪਾਕਿਸਤਾਨੀ ਆਵਾਮ ਕੋਸ਼ਿਸ਼ ਕਰ ਵੀ ਰਹੀ ਹੈ, ਕਿਸਾਨ ਉਹਨਾਂ ਦੇ ਕੋਸ਼ਿਸ਼ ਕਰ ਵੀ ਰਹੇ ਹਨ। ਪਹਿਲੇ ਵੀ ਧਰਨਾ ਹੋਇਆ ਹੈ ਤੇ ਹੁਣ ਵੀ ਮੈਂ ਇਹਨਾਂ ਨੂੰ ਸੁਜੈਸ਼ਨ ਕਰਾਂਗਾ ਕਿ ਇਹ ਧਰਨਾ ਕਰਨ, ਆਪਣੇ ਮੁਤਾਲਬਾਤ ਇਤਨੀ ਕਿ ਅਵੇਅਰਨੈਸ ਲੈ ਆਵਣ ਕਿ ਧਰਨਾ ਦੇਵਣ ਤੇ ਗੌਰਮੈਂਟ ਦੇ ਅੱਗੇ ਆਪਣੀ ਗੁਜ਼ਾਰਿਸ਼ਾਤ ਰੱਖਣ ਕਿ ਜਿਹੜਾ ਇਹ ਰੇਟ ਤਾਂ ਬੜੇ ਕਮ ਕਰ ਦਿੱਤੇ ਜਾਂਦੇ ਨੇ ਫਸਲਾਂ ਦੇ, ਲੇਕਿਨ ਜਿਸ ਟਾਈਮ ਫਸਲ ਆਂਦੀ ਹੈ ਉਸ ਵੇਲੇ ਰੇਟ ਖਾਦਾਂ ਦੇ ਟਾਈਮ ਤੇ ਰੇਟ ਵਧਾ ਦਿੰਦੇ ਜੀ ਉਦੋਂ ਰੇਟ ਵਧਾ ਦਿੰਦੇ ਨੇ। ਜਦੋਂ ਇਹ ਸਟੋਰ ਕਰ ਲੈਂਦੇ ਨੇ, ਸੇਠ ਮਾਫੀਆ ਸਟੋਰ ਕਰ ਲੈਂਦੇ ਨੇ ਤੇ ਉਦੋਂ ਇਹਨਾਂ ਦੇ ਰੇਟ ਵੱਧ ਜਾਂਦੇ ਨੇ ਤੇ ਜ਼ਿਮੀਂਦਾਰਾਂ ਨਾਲ ਸਰਾਸਰ ਕਿਸਾਨਾਂ ਨਾਲ ਕਾਨੂੰਨੀ ਨੁਕਤਾ ਨਜ਼ਰ ਸੀ। ਦੁਨੀਆ ਦਾ ਕੋਈ ਕਾਨੂੰਨ ਐਸਾ ਨਹੀਂ ਜਿਹੜਾ ਇਨਸਾਨੀ ਹੱਕਾਂ ਦੀ ਗੱਲ ਨਹੀਂ ਕਰਦਾ। ਦੁਨੀਆ ਦਾ ਕਾਨੂੰਨ, ਦੁਨੀਆ ਦਾ ਆਇਨ ਕਿਸੇ ਵੀ ਮੁਲਕ ਦਾ ਉਹ ਬਣਾਇਆ ਹੀ ਇਨਸਾਨਾਂ ਵਾਸਤੇ ਜਾਂਦਾ ਹੈ, ਉੱਥੋਂ ਦੀ ਆਮ ਲੁਕਾਈ ਵਾਸਤੇ ਬਣਾਇਆ ਜਾਂਦਾ ਹੈ ਔਰ ਇਹ ਨਹੀਂ ਹੋ ਸਕਦਾ ਕਿ ਉਹ ਉਸ ਲੁਕਾਈ ਦੇ ਅਗੇਂਸਟ ਉੱਥੋਂ ਦਾ ਕਾਨੂੰਨ, ਉੱਥੋਂ ਦਾ ਆਇਨ ਉਹ ਖੜਾ ਹੋਵੇ। ਸੋ ਇੰਡੀਆ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਅਸੀਂ ਜਿਹੜੀ ਕਿਸਾਨੀ ਦੀ ਆਵਾਜ਼ ਇਹ ਨਹੀਂ ਕਿ ਧਰਨੇ ਦੇ ਟਾਈਮ ਅਸੀਂ ਚੁੱਕਣਾ ਹੈ, ਇਹ ਤੇ ਹੈ ਹੀ ਸਾਡਾ ਫਰਜ਼ ਹੈ। ਅਸੀਂ ਇਸ ਤੋਂ ਪਹਿਲੇ ਵੀ ਤੁਸੀਂ ਦੇਖਦੇ ਰਹਿੰਦੇ ਹੋ ਕਿ ਪੰਜਾਬੀ ਪ੍ਰਚਾਰ ਤੇ ਮੁxtਲਿਫ ਕਿਸਾਨਾਂ ਦੇ ਜਿਹੜੇ ਇਸ਼ੂਜ਼ ਨੇ ਉਹ ਅਸੀਂ ਡਿਸਕਸ ਕਰਦੇ ਰਹਿੰਦੇ। ਇੰਡੀਆ ਦੇ ਵਿੱਚ ਜੀ ਬੜਾ ਮਸਲਾ ਹੈ ਕਿ ਕਿਸਾਨ ਧਰਨਾ ਉੱਥੇ ਚੱਲ ਰਿਹਾ, ਉਹ ਲੋਕ ਬੜੇ ਹੱਕ ਤੇ ਬੈਠੇ ਨੇ ਕਿਉਂਕਿ ਜਿਹੜਾ ਜ਼ਿਮੀਂਦਾਰ ਹੈ ਇਹ ਬੜਾ ਪਰੇਸ਼ਾਨ ਹੈ ਤੇ ਇਹ ਹੀ ਪਾਕਿਸਤਾਨ ਦੇ ਵਿੱਚ ਮਸਲਾ ਹੈ। ਪਾਕਿਸਤਾਨ ਦੇ ਵਿੱਚ ਲੋਕ ਆ ਤੁਸੀਂ ਵੇਖ ਲਓ ਖਾਦਾਂ ਮਹਿੰਗੀਆਂ, ਸਪਰੇ ਮਹਿੰਗਾ ਹੈ, ਉਸ ਤੋਂ ਇਲਾਵਾ ਫਸਲ ਜਿਹੜੀ ਹੈ ਉਹ ਬਹੁਤ ਸਸਤੀ ਹੈ। ਅਗਰ ਸਸਤੀ ਵੀ ਹੈ ਤਾਂ ਉਹ ਸਹੀ ਤਰੀਕੇ ਨਾਲ ਲਈ ਨਹੀਂ ਜਾਂਦੀ ਤੇ ਚਾਹੀਦਾ ਇਹ ਹੈ ਕਿ ਅਸੀਂ ਇੰਡੀਆ ਦੇ ਵੀ ਵੈਸੇ ਹੱਕ ਚ ਹੈ ਕਿ ਉੱਥੋਂ ਦੇ ਜਿਹੜੇ ਜ਼ਿਮੀਂਦਾਰ ਹਨ ਉਹ ਸਹੀ ਕਰ ਰਹੇ ਨੇ, ਲੇਕਿਨ ਪਾਕਿਸਤਾਨ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਤਨਜ਼ੀਮਾਂ ਬਣਾਵਣ ਔਰ ਇਹ ਆਪਣੇ ਜ਼ਿਮੀਂਦਾਰ ਮਸਲੇ ਦਾ ਹੱਲ ਕਰਨ। ਬਹੁਤ ਸ਼ੁਕਰੀਆ ਜੀ। ਜ਼ਹੀਰ ਵੱਟੂ ਸਾਹਿਬ ਕੀ ਆਖਦੇ ਨੇ ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਦਾ ਧਰਨਾ ਚੱਲ ਰਹੀ ਹੈ? ਜੀ ਇਹ ਧਰਨਾ ਬਿਲਕੁਲ ਉਹ ਆਦੇ ਹੱਕ ਤੇ ਬੈਠੇ ਨੇ। ਜੋ ਕੁਝ ਵੇਖਿਆ ਜਾ ਰਿਹਾ ਹੈ YouTube ਤੇ ਮੈਂ ਅਕਸਰ ਵੇਖਣਾ ਹਾਂ, ਉਹਨਾਂ ਦੀ ਹੱਕ ਤਲਫੀ ਕੀਤੀ ਜਾ ਰਹੀ ਹੈ, ਜੋ ਬਿੱਲ ਪਾਸ ਕੀਤੇ ਜਾ ਰਹੇ ਹਨ ਉਹ ਬਿਲਕੁਲ ਗਲਤ ਹੈ। ਉਹ ਆਦੇ ਹੱਕ ਤੇ ਬੈਠੇ ਹਨ। ਇੱਥੇ ਵੀ ਪਾਕਿਸਤਾਨ ਵਿੱਚ ਜੋ ਕੁਝ ਹੋ ਰਿਹਾ ਸਾਡੇ ਨਾਲ ਹੋ ਰਿਹਾ, ਕਿਸਾਨਾਂ ਨਾਲ ਬਹੁਤ ਵੱਡਾ ਜ਼ੁਲਮ ਕੀਤਾ ਜਾ ਰਿਹਾ ਹੈ। ਜੋ ਵੀ ਪਹਿਲੇ ਹਕੂਮਤਾਂ ਬਿੱਲ ਪਾਸ ਕਰ ਗਏ ਹਨ ਉਹ ਵੀ ਬੜਾ ਵੱਡਾ ਨੁਕਸਾਨ ਹੈ ਕਿਸਾਨ ਵਾਸਤੇ। ਹੁਣ ਅਗਰ ਇਮਰਾਨ ਖਾਨ ਤੇ ਬੜੀ ਸਾਨੂੰ ਉਮੀਦ ਹੈ ਕਿ ਸਾਡੇ ਵਾਸਤੇ ਕੁਝ ਨਾ ਕੁਝ ਕਰੇਗਾ, ਕੁਝ ਤਬਦੀਲੀ ਲਿਆਵੇਗਾ। ਉਹਨੇ ਆ ਤੇ ਸਾਡੇ ਵਾਸਤੇ ਤਕਰੀਬਨ 2 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਕਿਸਾਨ ਵਾਸਤੇ। ਬਿੱਲ ਪਾਸ ਬੜੇ ਗਲਤ ਹੋ ਰਹੇ ਹਨ। ਇੱਥੇ ਅਗਰ ਸਾਡੇ ਕੋਲ ਗੰਦਮ ਲਈ ਜਾ ਰਹੀ ਹੈ
ਤੇ 1200-1300 ਨੂੰ ਲਈ ਜਾ ਰਹੀ ਹੈ। ਅਗਰ ਇਸ ਵਾਰੀ ਧਾਨ ਲਏ ਹਨ ਉਹਨਾਂ 1600-1700-1800 ਨੂੰ ਲਏ, ਤੇ ਅੱਜ ਇੱਕ ਮਹੀਨੇ ਬਾਅਦ ਉਹ 2500-2600 ਨੂੰ 3000 ਨੂੰ ਵਿਕ ਰਹੇ ਹਨ। ਸਾਡੇ ਜੋ ਖਾਦ ਦਿੱਤੀ ਜਾ ਰਹੀ ਹੈ ਬੜੀ ਮਹਿੰਗੀ ਦਿੱਤੀ ਜਾ ਰਹੀ ਹੈ, ਡੀਜ਼ਲ ਬਹੁਤ ਮਹਿੰਗਾ ਦਿੱਤਾ ਜਾ ਰਿਹਾ ਹੈ ਤੇ ਸਾਡੇ ਤੇ ਬਹੁਤ ਜ਼ੁਲਮ ਕੀਤਾ ਜਾ ਰਿਹਾ ਹੈ। ਤੇ ਮੇਰਾ ਇਹ ਮੈਸੇਜ ਹੈ ਇਸ ਚੈਨਲ ਦੇ ਵੱਲੋਂ ਸਾਰੇ ਕਿਸਾਨਾਂ ਭਾਈਆਂ ਨੂੰ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਵਣ, ਆਵਾਜ਼ ਉਠਾਵਣ, ਆਦੇ ਹੱਕ ਵਾਸਤੇ ਅੱਗੇ ਆਵਣ, ਆਵਾਜ਼ ਉਠਾਵਣ, ਤਾਂ ਕਿ ਦੂਸਰੇ ਜਿਹੜੇ ਬੈਠੇ ਹਨ ਉਹ ਵੀ ਮਿਲ ਕੇ ਆਵਾਜ਼ ਉਠਾਵਣ ਤੇ ਆਦਾ ਹੱਕ ਹਾਸਲ ਕਰਨ। ਸੋਹਣੀ ਗੱਲ ਕੀਤੀ ਜ਼ਹੀਰ ਭੱਟੂ ਸਾਹਿਬ ਹੋਰਾਂ ਨੇ, ਔਰ ਬੜੀ ਤਫਸੀਲੀ ਗੱਲ ਕੀਤੀ ਕਿ ਕਿਸਾਨਾਂ ਦੇ ਜਿਹੜੇ ਮਸਲੇ ਹਨ ਉਹ ਦੋਨੋਂ ਪੰਜਾਬਾਂ ਦੇ ਵਿੱਚ ਹਨ, ਉੱਥੇ ਵੀ ਹਨ ਤੇ ਇੱਥੋਂ ਦੇ ਜਿਹੜੇ ਮਸਲੇ ਹਨ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਦੱਸੇ ਔਰ ਇਹਨਾਂ ਮਸਲਿਆਂ ਨੂੰ ਸਮਝਣਾ ਚਾਹੀਦਾ ਹੈ, ਉਹ ਚੜ੍ਹਦੇ ਦਾ ਹੋਵੇ ਜਾਂ ਲਹਿੰਦੇ ਦਾ ਹੋਵੇ। ਜੀ ਦੋਸਤੋ, ਇਹ ਸਨ ਕਿਸਾਨਾਂ ਦੇ ਵਿਊਜ਼, ਜਿਹਦੇ ਵਿੱਚ ਮੈਂ ਇੱਕ ਚੀਜ਼ ਬੜੀ ਚੰਗੀ ਤਰ੍ਹਾਂ ਨੋਟ ਕੀਤੀ ਹੈ ਕਿ ਇੰਡੀਆ ਦਾ ਮਸਲਾ ਤੇ ਉਹਨਾਂ ਦੇ ਨਜ਼ਦੀਕ ਮਸਲਾ ਹੈ ਹੀ, ਉੱਥੋਂ ਦੇ ਕਿਸਾਨਾਂ ਦੇ ਨਾਲ ਤੇ ਸਾਡਾ ਇੱਥੋਂ ਦਾ ਕਿਸਾਨ ਹੈ ਹੀ, ਲੇਕਿਨ ਉਹ ਇਵੇਂ ਹੈ ਕਿ ਕਿਸੇ ਦੀ ਪੀੜ ਦੀ ਜਦੋਂ ਗੱਲ ਕਰੋ ਤੇ ਉਹਦੀ ਆਪਣੀ ਪੀੜ ਜਾਗਦੀ ਹੈ। ਉਹਦੇ ਵਿੱਚ ਮੋਸਟਲੀ ਕਿਸਾਨ ਉਹ ਇੱਥੋਂ ਦੇ ਪਾਕਿਸਤਾਨੀ ਜਿਹੜੇ ਮਸਲੇ ਹਨ, ਇੱਥੋਂ ਦੇ ਜ਼ਰਾਅਤ ਦੇ ਨਾਲ ਜੁੜੇ ਮਸਲੇ ਹਨ, ਉਹ ਵੀ ਡਿਸਕਸ ਕਰਦਾ ਹੈ। ਸੋ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਮਸਲਾ ਲਹਿੰਦੇ ਦੀ ਜ਼ਰਾਅਤ ਦਾ ਹੋਵੇ, ਮਸਲਾ ਲਹਿੰਦੇ ਦੇ ਕਿਸਾਨ ਦਾ ਹੋਵੇ, ਉਹ ਇੱਕ ਹੀ ਹੈ। ਸੋ ਦੁਨੀਆ ਭਰ ਦੇ ਜਿਹੜੇ ਕਿਸਾਨ ਹਨ ਇਹਨਾਂ ਦੇ ਮਸਲੇ ਇੱਕ ਹਨ, ਖਾਸ ਕਰ ਜਿਹੜੇ ਇੱਥੋਂ ਦੇ ਮੁਲਕਾਂ ਦੇ ਮਸਲੇ ਹਨ। ਇਹਨਾਂ ਦੇ ਮਸਲੇ ਕਦੋਂ ਹੱਲ ਹੁੰਦੇ ਹਨ? ਸਾਡਾ ਕੰਮ ਹੈ ਅੱਗੇ ਆਵਾਜ਼ ਪਹੁੰਚਾਉਣਾ ਔਰ ਤੁਹਾਡਾ ਕੰਮ ਹੈ ਆਪਣੀ ਆਵਾਜ਼ ਆਪ ਬਣਨਾ।